ਹਰਿਦੁਆਰ ਦੇ ਵਿੱਚ ਇੱਕ ਵੱਡੇ ਹਿੰਦੂ ਸਾਧਾਂ ਦੇ ਟੋਲੇ ਨੂੰ ਐਡਰੈਸ ਕਰਦੇ ਆ ਮੋਹਨ ਭਾਗਵਤ ਨੇ ਜਿਹੜੀ ਗੱਲ ਕਹੀ ਉਹਦੇ 'ਚ ਉਹਨੇ ਕਿਹਾ ਕਿ ਵੀ ਬੇਸ਼ੱਕ ਜੋਤਸ਼ੀ ਤਾਂ 20-25 ਸਾਲ ਦਾ ਟਾਈਮ ਕਹਿੰਦੇ ਨੇ ਅਖੰਡ ਭਾਰਤ ਬਣਨ ਨੂੰ, ਪਰ ਉਹਨੇ ਕਿਹਾ ਜੀ ਮੇਰਾ ਇਹ ਮੰਨਣਾ ਹੈ ਕਿ ਵੀ ਇਹ 20-25 ਸਾਲ नहीं अगले 8-10 साल ਦੇ ਵਿੱਚ अखंड भारत एक हकीकत बनन जा रहा है। भारत को अब बड़ा होना ही है कि साडा जड़ा दायरा कार है इलाका असी बड़ा होना है, बड़ा होना ही है जी। धर्म का उत्थान ही भारत का उत्थान है। भारत जो अपने उत्थान की पटड़ी पे चल पड़ा है उसको पाए बिना अब रुकना नहीं है। इसको रोकने वाले या तो हट जाएंगे या मिट जाएंगे कि ਜਿਹੜੇ ਹੁਣ ਇਸ ਹਿੰਦੂਤਵਾ ਦੇ ਰੱਥ ਨੂੰ ਜਿਹੜਾ ਕਿ ਅਖੰਡ ਭਾਰਤ ਲੈਣ ਲਈ ਜਾ ਰਿਹਾ ਰਾਜ ਖਲੋਣਗੇ ਜਾਂ ਤਾਂ ਉਸ ਰੱਥ ਜਿਹਨੂੰ ਆਉਂਦਾ ਉਹ ਪਾਸੇ ਹਟ ਜਾਣਗੇ ਜਾਂ ਮਿਟਾ ਦਿੱਤੇ ਜਾਣਗੇ। ਇਹ ਜਿਹੜਾ ਅਖੰਡ ਭਾਰਤ ਆ ਤੁਸੀਂ ਬਣਾ ਲੈਣਾ, ਪਹਿਲਾਂ ਜਿਹੜੀ ਟੈਰੀਟਰੀ ਚੀਨ ਨੇ ਤੁਹਾਡੇ ਤੋਂ ਖੋਈ ਹੈ ਤੁਹਾਡੇ ਅਖੰਡ ਭਾਰਤ ਦੀ, ਉਹਨੂੰ ਤਾਂ ਵਾਪਸ ਲੈ ਲਓ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਪ੍ਰੋਗਰਾਮ ਨੂੰ ਹੋਰ ਅੱਗੇ ਵਧਾਉਂਦੇ ਹਾਂ ਅੱਜ ਦੇ ਦੂਸਰੇ ਅਹਿਮ ਇਸ਼ੂ ਦੇ ਨਾਲ। ਇਸ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਭਾਰਤ ਦੇ ਹਵਾਲੇ ਨਾਲ ਕਿ RSS ਦੇ ਮੁਖੀ ਮੋਹਨ ਭਾਗਵਤ ਨੇ ਕਿਹਾ ਕਿ ਅਗਲੇ 8-10 ਵਰਿਆਂ ਵਿੱਚ ਭਾਰਤ ਅਖੰਡ ਭਾਰਤ ਜਿਹੜਾ ਬਣ ਜਾਏਗਾ, ਯਾਨੀ ਕਿ ਪਾਕਿਸਤਾਨ, ਬੰਗਲਾਦੇਸ਼, ਨੇਪਾਲ, ਸ਼੍ਰੀਲੰਕਾ ਆਦਿ ਦੀ ਜਿਹੜੀ ਹੋਂਦ ਹੈ ਉਹ ਖਤਮ ਹੋ ਜਾਵੇਗੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਦੋਂ 2014 ਦੇ ਵਿੱਚ ਨਰਿੰਦਰ ਮੋਦੀ ਨੇ ਪ੍ਰਧਾਨ ਮੰਤਰੀ ਦੇ ਤੌਰ ਦੇ ਉੱਤੇ ਸਹੁੰ ਚੁੱਕੀ ਤੇ ਮੋਹਨ ਭਾਗਵਤ ਨੇ ਇਮੀਡੀਏਟਲੀ ਬਾਅਦ प्रेस कॉन्फ्रेंस करके किया कि 1000 साल के बाद हिंदुओं का राज वापस आया है। दूसरी स्टेटमेंट उससे प्रेस कॉन्फ्रेंस उन्हें दी कि 2020 तक हर कोई भारत में हिंदू होगा। ਹੁਣ ਜੇ ਤੁਸੀਂ ਇਹਨਾਂ ਦੋਨੋਂ ਸਟੇਟਮੈਂਟਸ ਦੇ ਉੱਤੇ ਦੇਖੋ ਕਿ ਵੀ ਉਹਨਾਂ ਨੇ 2014 ਤੋਂ ਲੈ ਕੇ ਕਿੰਨੀ ਤੇਜ਼ੀ ਨਾਲ ਆਪਣਾ ਏਜੰਡਾ ਲਾਗੂ ਕੀਤਾ ਹੈ। ਇਹ ਨਹੀਂ ਸੀ ਕਿ ਵੀ ਉਸ ਤੋਂ ਪਹਿਲਾਂ ਬੀਜੇਪੀ ਦੀ ਹਕੂਮਤ ਨਹੀਂ ਸੀ ਬਣੀ। ਅਟਲ ਬਿਹਾਰੀ ਵਾਜਪਾਈ 3 ਵਾਰ ਪ੍ਰਾਈਮ ਮਿਨਿਸਟਰ ਬਣਿਆ, ਇੱਕ ਵਾਰ 13 ਦਿਨਾਂ ਦੇ ਲਈ, ਇੱਕ ਵਾਰ 13 ਮਹੀਨੇ ਤੋਂ ਜ਼ਿਆਦਾ ਵਕਤ ਲਈ ਔਰ ਇੱਕ ਵਾਰ ਆਲਮੋਸਟ ਪੂਰੇ 5 ਸਾਲ 2-4 ਮਹੀਨੇ ਉਹਨੇ ਪਹਿਲਾਂ ਇਲੈਕਸ਼ਨ ਕਾਲ ਕਰ ਦਿੱਤੀ ਸੀ। ਪਰ ਇਹ ਉਹਨਾਂ ਨੂੰ ਕਲੀਅਰ ਸੀ ਕਿ ਉਦੋਂ ਤਿੰਨੋਂ ਹੀ ਹਕੂਮਤਾਂ ਦੇ ਵੇਲੇ, ਪਹਿਲੀਆਂ 2 ਵੇਲੇ ਤਾਂ ਉਹ ਨਹੀਂ ਚੱਲਿਆ, ਤੀਸਰੀ ਵੇਲੇ ਵੀ ਉਹਨਾਂ ਦੇ ਕੋਲ ਐਬਸੋਲੂਟ ਮੈਜੋਰਟੀ ਨਹੀਂ ਸੀ ਔਰ ਉਹਨਾਂ ਨੇ ਰੀਜਨਲ ਪਾਰਟੀਜ਼ ਨੂੰ ਨਾਲ ਲਾ ਕੇ ਹੀ ਹਕੂਮਤ ਬਣਾਈ ਸੀ। ਸੋ ਉਹਨਾਂ ਨੂੰ ਸੀ ਕਿ ਵੀ ਉਹ ਬੇਸ਼ਰਮੀ ਨਾਲ ਜਾਂ ਬਿਨਾਂ ਝਿਜਕ ਜਿਹੜਾ ਉਹਨਾਂ ਦਾ ਹਿੰਦੂਤਵਾ ਦੀ ਆਈਡੀਓਲੋਜੀ, ਜਿਸ ਦਾ ਆਈਡੀਆਲੋਗ ਸਾਵਰਕਰ, ਜਿਸ ਨੇ ਹਿੰਦੂਤਵਾ ਟਰਮ ਘੜੀ और RSS ਦਾ ਗੋਲਵਲਕਰ, ਡਾਕਟਰ ਹੈਡਗਵੇਅਰ ਔਰ ਗੋਲਵਲਕਰ, ਜਿਸ ਨੇ ਫਿਰ ਉਸ ਕਿਸਮ ਦਾ ਇੱਕ ਇਨਫਰਾਸਟਰਕਚਰ ਹਿੰਦੂ ਰਾਸ਼ਟਰ ਦੇ ਨਾਂ ਥੱਲੇ ਖੜਾ ਕੀਤਾ, ਭਾਵੇਂ ਉਹਨੂੰ ਸਮਾਜ ਸੇਵੀ ਸੰਸਥਾ ਬਣਾਇਆ, ਹੌਲੀ ਅੱਗੇ ਤੋਰਿਆ ਔਰ ਗੋਲਵਲਕਰ ਤੇ ਜਿਸ ਨੇ ਲੰਬਾ ਵਕਤ ਗਾਈਡ ਕੀਤਾ ਇਹ ਸਾਰੇ ਨੂੰ। ਔਰ 2014 ਤੱਕ ਪਹੁੰਚਦਿਆਂ ਉਹਨਾਂ ਨੇ ਇਹ ਦੇਖ ਲਿਆ ਕਿ ਵੀ ਅਸੀਂ ਹੁਣ ਸਾਰੀਆਂ ਹਰਡਲਸ ਪਾਰ ਕਰ ਲਈਆਂ ਨੇ ਔਰ ਫਿਰ ਉਹਨਾਂ ਨੇ ਆਪਣਾ ਉਹ ਏਜੰਡਾ ਜਿਹੜਾ ਬੰਚ ਆਫ ਥਾਟਸ ਦੇ ਵਿੱਚ ਗੋਲਵਲਕਰ ਨੇ ਬਿਗਨਿੰਗ 'ਚ ਦਿੱਤਾ ਸੀ, ਸਾਵਰਕਰ ਲਗਾਤਾਰਤਾ ਦੇ ਨਾਲ ਉਸ ਦੀਆਂ ਤੁਸੀਂ ਜੇ ਲਿਖਤਾਂ ਦੇਖਦੇ ਹੋ ਤੇ ਉਹਨੇ ਕੋਈ ਵਰਡ ਮਿੰਸ ਨਹੀਂ ਕੀਤੇ ਹੋਏ। ਈਵਨ ਦੋਨੋਂ ਹੀ ਸਾਵਰਕਰ ਵੀ ਔਰ ਗੋਲਵਲਕਰ ਵੀ ਹਿਟਲਰ ਦੇ ਐਡਮਾਇਰਰ ਨੇ, ਨਾਜ਼ੀ ਪਾਰਟੀ ਦੇ, ਮੁਸੋਲਿਨੀ ਫਾਸ਼ਿਸਟ ਇਟਲੀ ਦਾ ਉਹਦੇ ਐਡਮਾਇਰਰ ਨੇ ਔਰ ਉਹ ਰਿਪੀਟਡਲੀ ਕਹਿੰਦੇ ਨੇ ਕਿ ਜੋ ਹੱਲ, ਜੋ ਸੋਲਿਊਸ਼ਨ ਮਾਈਨੋਰਟੀਜ਼ ਨਾਲ ਡੀਲ ਕਰਨ ਦਾ ਨਾਜ਼ੀਆਂ ਨੇ ਲੱਭਿਆ ਇਹੀ ਭਾਰਤ ਦੇ ਵਿੱਚ ਹੈ। ਇਹ ਇੱਕ ਵੱਖਰੀ ਗੱਲ ਹੈ ਕਿ ਵੀ ਉਹਨਾਂ ਦੇ ਇਸ ਹਿੰਦੂਤਵਾ ਏਜੰਡੇ ਨੂੰ ਜਿਹੜਾ ਵੋਕਲ ਤੌਰ 'ਤੇ ਉਦੋਂ ਸਾਵਰਕਰ ਔਰ ਗੋਲਵਲਕਰ ਆਪੋ ਆਪਣੇ ਅਦਾਰਿਆਂ 'ਚ ਬੈਠੇ ਦੇ ਰਹੇ ਸੀ। ਬਾਅਦ ਸਾਵਰਕਰ ਹਿੰਦੂ ਮਹਾਸਭਾ ਦਾ ਪ੍ਰੈਜ਼ੀਡੈਂਟ ਬਣਿਆ। ਉਸ ਨੂੰ ਕਾਂਗਰਸ ਔਰ ਗਾਂਧੀ ਜਿਹੜਾ ਖਾਸ ਤੌਰ 'ਤੇ ਰਾਮ ਰਾਜ ਦੀ, ਜਿਹਨੂੰ ਕਹਿੰਦੇ ਨੇ ਕਿ ਭਾਈ ਜ਼ਹਿਰ ਨੂੰ ਗੁੜ 'ਚ ਲਪੇਟ ਕੇ ਦੇਣਾ, ਹੈ ਤਾਂ ਜ਼ਹਿਰ ਸੀ ਉਹੀ ਰਾਮ ਰਾਜ ਕਾਨਸੈਪਟ ਔਰ ਉਹੀ ਰਘੁਬਰ ਰਾਘਵ ਰਾਜਾ ਰਾਮ, ਉਹੀ
ਹਿੰਦੂ ਥਾਟ, ਉਹੀ ਗੀਤਾ, ਉਹੀ ਦੂਜਾ, ਪਰ ਉਹਨੂੰ ਸੈਕੂਲਰਿਜ਼ਮ ਦੇ ਲਬਾਦੇ ਦੇ ਵਿੱਚ ਲਪੇਟ ਕੇ। ਸੋ ਇਹ ਦੋਨੋਂ ਹੀ ਪੈਰਲਲ ਕਰੰਟ ਚੱਲ ਰਹੇ ਸੀ ਔਰ ਕਾਇਦੇ ਆਜ਼ਮ ਮੁਹੰਮਦ ਅਲੀ ਜਿੰਨਾ ਇਸ ਖੇਡ ਨੂੰ ਸਮਝ ਗਏ। ਖਾਸ ਤੌਰ ਤੇ 1937 ਦੇ ਵਿੱਚ ਜਦੋਂ 8-9 ਸੂਬਿਆਂ ਦੇ ਵਿੱਚ ਕਾਂਗਰਸ ਦੀਆਂ ਹਕੂਮਤਾਂ ਬਣਦੀਆਂ ਨੇ, ਮੁਸਲਿਮ ਲੀਗ ਉਦੋਂ ਕੋਈ ਇਲੈਕਟਰਲ ਜਾਂ ਬੈਲਟ ਦੇ ਉੱਤੇ ਸਕਸੈਸ ਨਹੀਂ ਸੀ ਹੋਈ ਉਹਨਾਂ ਨੂੰ, ਤੇ ਉਹਨਾਂ ਨੇ ਕਿਵੇਂ ਦੀਆਂ ਨੀਤੀਆਂ ਲਾਗੂ ਕੀਤੀਆਂ, ਕਿਵੇਂ ਹਿੰਦੂਤਵਾ ਜਿਹਨੂੰ ਅੱਜ ਅਸੀਂ ਕਹਿੰਦੇ ਹਾਂ ਉਹ ਸਾਰਾ ਹੀ ਸੂਰਿਆ ਨਮਸਕਾਰ, ਪ੍ਰਣਾਮ ਔਰ ਐਜੂਕੇਸ਼ਨਲ ਸਿਸਟਮ, ਔਰ ਦੂਜਾ ਕਿ ਉਹਨਾਂ ਨੇ ਕਿਹਾ ਕਿ ਵੀ ਨਹੀਂ, ਫਿਰ 23 ਮਾਰਚ 1940 ਨੂੰ ਪਾਕਿਸਤਾਨ ਦੀ ਗੱਲ, ਜਿਸ ਦੀ ਅਸੀਂ ਅਕਸਰ ਗੱਲ ਕਰਦੇ ਹਾਂ ਕਿ ਕਿਵੇਂ ਫਿਰ 7 ਸਾਲ ਦੇ ਵਿੱਚ ਉਹਨਾਂ ਨੇ ਉਹਨੂੰ ਹਾਸਲ ਕੀਤਾ। ਹੁਣ ਦੂਸਰੇ ਪਾਸੇ ਸਾਡੀ ਅਹਿਮਕ ਲੀਡਰਸ਼ਿਪ ਜਿਹੜੀ ਕਿ ਉਸ ਸੈਕੂਲਰਿਜ਼ਮ ਦੇ ਝਾਂਸੇ 'ਚ ਫਸੀ, ਗਾਂਧੀ ਨਹਿਰੂ ਦੇ ਵਰਬਲ ਜਿਹੜੀਆਂ ਐਸ਼ੋਰੈਂਸਿਸ ਸੀ ਉਹਨਾਂ ਦੇ ਵਿੱਚ ਫਸੀ, ਜਾਂ ਈਵਨ ਕਸ਼ਮੀਰ ਦੇ ਹਵਾਲੇ ਨਾਲ ਸ਼ੇਖ ਅਬਦੁੱਲਾ ਜਿਹਨੂੰ ਸੈਕੂਲਰਿਜ਼ਮ ਦਾ ਬੁਖਾਰ ਉਹਨੂੰ ਵੀ ਚੜ੍ਹਿਆ ਹੋਇਆ ਸੀ, ਨਹਿਰੂ ਦੇ ਨਾਲ ਯਾਰੀ, ਔਰ ਦੂਸਰਾ ਕਸ਼ਮੀਰੀਆਂ ਨੂੰ ਵੀ ਲਿਆ ਕੇ ਇੱਥੇ ਫਸਾਇਆ, ਔਰ ਇਹੀ ਗੱਲ ਅਕਾਲੀ ਲੀਡਰਸ਼ਿਪ ਨੇ ਕੀਤੀ। ਨਤੀਜੇ ਦੇ ਤੌਰ ਤੇ ਪਿਛਲੇ 75 ਸਾਲਾਂ 'ਚ ਜੋ ਸਾਡੇ ਨਾਲ ਵਾਪਰ ਰਿਹਾ, ਪਰ ਜਦੋਂ ਮੋਦੀ ਸਿੱਧੇ ਤੌਰ ਦੇ ਉੱਤੇ ਪਾਵਰ 'ਚ ਆਉਂਦਾ ਹੈ, RSS ਨੂੰ ਲੱਗਾ ਕਿ ਭਾਈ ਹੁਣ ਜਿਹੜਾ ਪਹਿਲਾਂ ਤਾਂ ਉਹਨਾਂ ਨੇ ਕਨਸਟੀਟਿਊਸ਼ਨਲੀ ਸਾਨੂੰ ਆਪਣੇ ਜਜ਼ਬ ਕਰ ਲਿਆ ਸੀ, ਆਰਟੀਕਲ 25(20) ਸਿੱਖਾਂ, ਬੌਧੀਆਂ, ਜੈਨੀਆਂ ਨੂੰ ਹਿੰਦੂ ਬਣਾਉਂਦਾ, ਪਰ ਕਿਉਂਕਿ ਰੈਜ਼ਿਸਟੈਂਸ ਜਾਰੀ ਸੀ, ਉਹ ਬੇਸ਼ੱਕ ਜੂਨ 84 ਤੱਕ ਲੈਂਗੁਏਜ ਪੰਜਾਬੀ ਸੂਬਾ ਦੂਸਰੇ ਹੱਕਾਂ ਲਈ ਹੋਏ, ਜੂਨ 84 ਤੋਂ ਬਾਅਦ ਇੱਕਦਮ ਖੁੱਲ੍ਹ ਕੇ ਖਾਲਿਸਤਾਨ ਦੀ ਮੰਗ ਜਿਹੜੀ ਆ ਉਹ ਸਾਹਮਣੇ ਆ ਜਾਂਦੀ ਹੈ, ਔਰ ਉਹਦੇ ਲਈ ਸਿੱਖ ਜੁਝਾਰੂ ਨਿਕਲਦੇ ਨੇ। ਇਸੇ ਤਰ੍ਹਾਂ ਕਸ਼ਮੀਰ ਦੇ ਵਿੱਚ 1999-90 ਤੱਕ ਪਹੁੰਚਦੇ ਆ ਹਥਿਆਰਬੰਦ ਸਟਰਗਲ ਸ਼ੁਰੂ ਹੋ ਜਾਂਦੀ ਹੈ। ਹੁਣ ਇਸ ਸਾਰੇ ਨੂੰ ਕਿਵੇਂ ਮੋਦੀ ਦੇ ਬਣਨ ਤੋਂ ਬਾਅਦ ਇਹਨਾਂ 8 ਸਾਲਾਂ ਦੇ ਵਿੱਚ ਕਿਸ ਹੱਦ ਤੱਕ ਉਹਨਾਂ ਨੇ ਬਾਕੀ ਸਾਰੇ ਚੈਲੰਜਸ ਨੂੰ ਕੰਟਰੋਲ ਕੀਤਾ। ਜੇ ਤੁਸੀਂ ਦੇਖੋਗੇ ਤੇ ਜਿਸ ਸਪੀਡ ਦੇ ਨਾਲ ਮੋਹਨ ਭਾਗਵਤ ਜਿਹੜਾ ਕਿ RSS ਦਾ ਚੀਫ ਹੈ ਜ਼ਾਹਰ ਹੈ, ਉਸ ਏਜੰਡੇ ਨੂੰ ਭਾਰਤੀ ਹਕੂਮਤ ਸਟੇਟਾਂ ਦੇ ਵਿੱਚ ਉਹੀ ਆਦਿੱਤਿਆਨਾਥ ਯੋਗੀ ਗੁੰਡਾ ਵਾਪਸ ਆਇਆ, ਔਰ ਜਿਹੜੀਆਂ BJP ਗਵਰਨਡ ਸਟੇਟਾਂ ਨੇ ਅੱਜ ਕਾਂਗਰਸ ਉਂਗਲਾਂ ਦਾ ਵੀ ਸਟੇਟ ਨਹੀਂ ਗਿਣੀ ਜਾ ਸਕਦੀ, ਰਾਜਸਥਾਨ 'ਚ ਉਹਨਾਂ ਦੀ ਹਕੂਮਤ ਹੈ, ਇੱਕ ਅੱਧੀ ਸ਼ਾਇਦ ਛੱਤੀਸਗੜ੍ਹ ਜਾਂ ਕਿਤੇ ਹੋਰ ਹੈ BJP, ਈਵਨ ਨਾਰਥ ਈਸਟ ਦੀਆਂ 7 ਸਟੇਟਾਂ ਦੇ ਵਿੱਚ ਵੀ ਇਧਰ ਉਹ ਸਿੱਧੇ ਤੌਰ ਤੇ ਜਿਵੇਂ ਅਸਾਮ 'ਚ ਉਹਨਾਂ ਦੀ ਹਕੂਮਤ ਹੈ ਜਾਂ ਪਾਰਟਨਰ ਨੇ। ਸੋ ਉਹਨਾਂ ਨੇ ਕਾਨੂੰਨੀ ਢੰਗ ਨੂੰ ਵੀ ਅਸੈਂਬਲੀਆਂ ਰਾਹੀਂ ਕਿਵੇਂ ਐਂਟਾਈ ਕਨਵਰਸ਼ਨ ਲਾਜ਼ ਦੇ ਨਾਂ ਥੱਲੇ ਕਿਸ ਤਰ੍ਹਾਂ ਦੇ ਕਾਨੂੰਨ ਬਣਾਏ ਨੇ, ਜੁਡੀਸ਼ਰੀ ਕਿਵੇਂ ਜੁਡੀਸ਼ਰੀ ਸੁਪਰੀਮ ਕੋਰਟ ਲੈਵਲ ਤੱਕ ਵਰਤ ਕੇ ਉਹਨਾਂ ਨੇ ਬਾਬਰੀ ਮਸਜਿਦ ਦੇ ਉੱਤੇ ਆਪਣਾ ਮੰਦਿਰ ਬਣਾਉਣ ਦੀ ਲਾਈਨ ਹੁਣ ਬਨਾਰਸ ਦੀ ਮਸਜਿਦ, ਔਰ ਵਿਸ਼ਵ ਹਿੰਦੂ ਪਰਿਸ਼ਦ ਨੇ ਅਸੀਂ ਡਿਸਕਸ ਕੀਤਾ ਸੀ ਕਿ ਕੁਤਬ ਮੀਨਾਰ ਨੂੰ ਵੀ ਜਿਹੜਾ ਵਿਸ਼ਨੂੰ ਸਤੰਭ ਐਲਾਨ ਦਿੱਤਾ ਹੈ, ਤਾਜੋ ਮੰਦਿਰ ਪਹਿਲਾਂ ਹੀ ਉਹ ਤਾਜ ਮਹਿਲ ਨੂੰ ਕਹਿ ਰਹੇ ਨੇ। ਸੋ ਇਹ ਉਹਨਾਂ ਦੀਆਂ ਅੱਡ-ਅੱਡ ਬ੍ਰਾਂਚਿਸ ਆਪਣੇ ਆਪਣੇ ਤਰੀਕੇ ਦੇ ਨਾਲ ਕੰਮ ਕਰ ਰਹੀਆਂ ਨੇ, ਔਰ ਉਹਨਾਂ ਨੂੰ ਉਹਨਾਂ ਦਾ ਮੁੱਖ ਧਾਰਾ ਸੋ ਕਾਲਡ ਮੀਡੀਆ ਔਰ ਸੋਸ਼ਲ ਮੀਡੀਆ, ਜੇ ਇਸ ਦੀ ਗੱਲ ਈਵਨ ਸਟੇਟ ਡਿਪਾਰਟਮੈਂਟ ਰਿਪੋਰਟ ਨੇ ਵੀ ਕੀਤੀ ਹੈ ਕਿ ਭਾਈ ਕਿਵੇਂ ਟਰੋਲਰ ਔਰ ਦੂਸਰੇ ਬਿਠਾਏ ਹੋਏ ਨੇ। ਹੁਣ ਇਸ ਸਟੇਜ ਤੇ ਜਦੋਂ ਕਿ ਵਾਪਸ ਯੂਪੀ ਦੇ ਵਿੱਚ ਯੋਗੀ ਔਰ ਆਉਣ ਵਾਲਾ ਉਹਨਾਂ ਦਾ ਇਸ ਵੇਲੇ ਜੇ ਪਿਛਲੇ 2 ਹਫ਼ਤਿਆਂ 'ਚ ਅਸੀਂ ਦੇਖੀਏ ਰਾਮ ਨੌਮੀ ਜਿਹੜੀ ਹੈ, ਨਵਰਾਤਰਿਆਂ ਦੇ ਨਾਂ ਥੱਲੇ ਕਿਵੇਂ ਮਸੀਤਾਂ ਤੇ ਹਮਲੇ ਹੋਏ, ਕਿਵੇਂ ਮਾਰ ਕੁਟਾਈਆਂ, ਕਿਵੇਂ ਈਵਨ ਮੱਧ ਪ੍ਰਦੇਸ਼ ਯੂਪੀ ਦੇ ਵਿੱਚ ਉਹਨਾਂ ਨੇ ਹੁਣ ਇੱਕ ਸਿੱਧਾ ਜਿਹਾ ਢੰਗ ਲੱਭਿਆ ਕਿ ਉਹ ਜਾ ਕੇ ਜਿਹੜਾ ਉਹ ਬੁਲਡੋਜ਼ ਕਰ ਦਿੰਦੇ ਨੇ ਮੁਸਲਮਾਨਾਂ ਦੇ ਘਰਾਂ ਨੂੰ, 50 60 70 100 ਇੱਕੋ ਹੀ ਰੋਹ ਦੇ ਵਿੱਚ, ਫਿਰ ਕਹਿੰਦੇ ਨੇ ਜੀ ਫਲਾਣੇ ਜਲੂਸ ਤੇ ਇੱਥੋਂ ਪੱਥਰ ਆਏ ਸੀ, ਇਹਨਾਂ ਨੂੰ ਲੈਵਲ ਕਰ ਦਿਓ। ਸੋ ਜਿਹੜਾ ਇਕਨੋਮਿਕਲ ਜੈਨੋਸਾਈਡ ਹਿਸਟੋਰੀਕਲ ਉਹ ਤਾਂ ਚੱਲ ਹੀ ਰਿਹਾ, ਲੇਕਿਨ ਇਸ ਸਾਰੇ ਮਾਹੌਲ ਦੇ ਵਿੱਚ ਬੜੀ ਬੇਹਯਾਈ ਬੇਸ਼ਰਮੀ ਦੇ ਨਾਲ ਜਦੋਂ ਇਹ ਅਖੰਡ ਭਾਰਤ ਦਾ ਕਾਨਸੈਪਟ ਕਹਿੰਦੇ ਨੇ, ਸੋ ਇਸ ਗੱਲ ਦਾ ਧਿਆਨ ਰਹੇ ਕਿ ਇਹਨਾਂ ਦੇ ਅਖੰਡ ਭਾਰਤ ਦੇ ਵਿੱਚ ਇਹ ਬੰਚ ਆਫ ਥਾਟਸ ਗੋਲਵਲਕਰ ਸਾਵਰਕਰ ਉਸ ਦੇ ਵਿੱਚ ਜਿਹੜਾ ਇਹਨਾਂ ਦਾ ਇਮੈਜਿਨਰੀ ਜਿਹੜਾ ਕੋਈ ਐਂਸ਼ੀਅੰਟ ਇੰਡੀਅਨ ਜਿਹੜੀ ਆਪਣੀ ਇਹ ਸਿਵਲਾਈਜੇਸ਼ਨ ਦੇ ਨਾਲ ਜੋੜ ਕੇ ਕਹਿੰਦੇ ਨੇ, ਉਹਦੇ 'ਚ ਪ੍ਰੈਜ਼ੈਂਟ ਡੇ ਪਾਕਿਸਤਾਨ ਵੀ ਹੈ, ਅਫਗਾਨਿਸਤਾਨ ਵੀ ਹੈ, ਸ਼੍ਰੀਲੰਕਾ ਵੀ ਹੈ, ਉਸ ਦੇ ਨਾਲ ਈਵਨ ਮਿਆਂਮਾਰ, ਬੇਸ਼ੱਕ ਸਾਰਕ ਦੇ ਵਿੱਚ ਮਿਆਂਮਾਰ ਉਹਦਾ ਹਿੱਸਾ ਨਹੀਂ ਹੈ ਜਿਹਦਾ ਪੁਰਾਣਾ ਨਾਂ ਬਰਮਾ, ਉਹ ਵੀ ਹੈ, ਉਹਦੇ 'ਚ ਮਾਲਦੀਵਜ਼ ਵੀ ਹੈ, ਔਰ ਈਵਨ ਕੁਛ ਉਹਨਾਂ ਦੇ ਜਿਹੜੇ ਹਲਕੇ ਨੇ ਇੰਡੋਨੇਸ਼ੀਆ ਵੀ, ਕਿਉਂਕਿ ਜਿਵੇਂ ਉਹਨਾਂ ਦਾ ਬਾਲੀ ਦਵੀਪ ਹੈ, ਆਈਲੈਂਡ ਹੈ, ਬਾਲੀ ਦਾ ਪੁਰਾਣਾ ਮੰਦਿਰ ਹੈ ਸੁਗਰੀਵ ਬਾਲੀ, ਉਹਨੂੰ ਵੀ ਸੁਬਰਾਮਨੀਅਮ ਸਵਾਮੀ ਉਦੋਂ ਤੱਕ ਕਲੇਮ ਕਰਦੇ ਨੇ।
ਹੁਣ ਇਹ ਜਿਹੜੀ ਇੱਕ ਹਰਿਦੁਆਰ ਦੇ ਵਿੱਚ ਇੱਕ ਵੱਡੇ ਹਿੰਦੂ ਸਾਧਾਂ ਦੇ ਟੋਲੇ ਨੂੰ ਐਡਰੈਸ ਕਰਦੇ ਆ, ਮੋਹਨ ਭਾਗਵਤ ਨੇ ਜਿਹੜੀ ਗੱਲ ਕਹੀ ਉਹਦੇ 'ਚ ਉਹਨੇ ਕਿਹਾ ਕਿ ਵੀ ਬੇਸ਼ੱਕ ਜੋਤਸ਼ੀ ਤਾਂ 20-25 ਸਾਲ ਦਾ ਟਾਈਮ ਕਹਿੰਦੇ ਨੇ ਅਖੰਡ ਭਾਰਤ ਬਣਨ ਨੂੰ। ਤੁਸੀਂ ਉਹ ਦੇਖੋ ਵੀ ਕਿਵੇਂ ਉਹ ਆਪਣੇ ਕਿਹਨਾਂ ਪਿਲਰਸ ਦੇ ਉੱਤੇ ਖਲੋ ਰਹੇ ਨੇ। ਪਰ ਮੇਰਾ ਇਹ ਮੰਨਣਾ ਹੈ ਔਰ ਵਿਸ਼ਵਾਸ ਹੈ ਕਿ ਅਗਲੇ 8-10 ਸਾਲ ਦੇ ਵਿੱਚ, ਕੁਝ ਮੀਡੀਆ ਨੇ BBC ਔਰ ਉਹਨਾਂ ਨੇ 15 ਸਾਲ ਵੀ ਟਰਮ ਦਿੱਤਾ ਹੈ, ਪਰ ਉਹਨੇ ਕਿਹਾ ਜੀ ਮੇਰਾ ਇਹ ਮੰਨਣਾ ਹੈ ਕਿ ਵੀ ਇਹ 20-25 ਸਾਲ ਨਹੀਂ, ਅਗਲੇ 8-10 ਸਾਲ ਦੇ ਵਿੱਚ ਅਖੰਡ ਭਾਰਤ ਇੱਕ ਹਕੀਕਤ ਬਣਨ ਜਾ ਰਿਹਾ। ਸੋ ਮਤਲਬ ਇਹ ਹੈ, ਔਰ ਉਸਨੇ ਇਸੇ ਹੀ ਆਪਣੀ ਸਪੀਚ ਦੇ ਵਿੱਚ ਇਸ ਹਿੰਦੀ ਦੇ ਵਿੱਚ ਕਿਹਾ, ਭਾਰਤ ਕੋ ਅਬ ਬੜਾ ਹੋਣਾ ਹੀ ਹੈ, ਕਿ ਸਾਡਾ ਜਿਹੜਾ ਦਾਇਰਾਕਾਰ ਹੈ, ਇਲਾਕਾ ਅਸੀਂ ਵੱਡਾ ਹੋਣਾ, ਬੜਾ ਹੋਣਾ ਹੀ ਹੈ। ਧਰਮ ਕਾ ਉਥਾਨ ਹੀ ਭਾਰਤ ਕਾ ਉਥਾਨ ਹੈ, ਕਿ ਜਿਵੇਂ ਜਿਵੇਂ ਹਿੰਦੂ ਥਾਟ, ਹਿੰਦੂ ਧਰਮ ਵੱਧ ਰਿਹਾ ਹੈ, ये समझो भी भारत वध रहा है। भारत जो अपने उत्थान की पटड़ी पे चल पड़ा है, उसको पाए बिना अब रुकना नहीं है, कि असी जिस ड्रीम नू लैके चले सी, हुण असी जिस तक पहुँच गए हैं, हुण असी रुकना नहीं है। अच्छा। इसको रोकने वाले या तो हट जाएंगे या मिट जाएंगे, कि जिहड़े हुण इस हिंदूत्वा दे रथ नू जिहड़ा कि अखंड भारत लैण लई जा रहा है, राज खलोणगे, ਜਾਂ ਤਾਂ ਉਸ ਰੱਤ ਜਿਹਨੂੰ ਆਉਂਦਾ ਉਹ ਪਾਸੇ ਹਟ ਜਾਣਗੇ ਜਾਂ ਮਿਟਾ ਦਿੱਤੇ ਜਾਣਗੇ। ये नहीं रुकने वाला, ये ऐसी गाड़ी है, इसका एक्सीलेटर है, ब्रेक नहीं है, कि भी ਇਹਦੇ ਤੇ ਅਸੀਂ ਪੈਰ ਐਕਸੀਲੇਟਰ ਤੇ ਹੀ ਰੱਖਿਆ ਹੋਇਆ ਹੈ ਵੀ ਜਾਂ ਉਡਾ ਦੇਾਂਗੇ ਜਾਂ ਪਾਸੇ ਹਟ ਜਾਓ, ਲੇਕਿਨ ਇਸ ਨੂੰ ਕੋਈ ਵੀ ਹੁਣ ਜਿਹੜਾ ਉਹ ਬਣਨ ਤੋਂ ਰੋਕ ਨਹੀਂ ਸਕਦਾ। ਔਰ ਇਸ ਗੱਲ ਦੇ ਉੱਤੇ ਬੇਸ਼ੱਕ ਪੌਟ ਸ਼ਾਟ ਤਾਂ ਲੈ ਰਹੇ ਆਪੋਜੀਸ਼ਨ, ਜਿਵੇਂ ਅਵੇਸੀ ਜਿਹੜਾ ਔਰ AIMIM ਮੁਸਲਿਮ ਆਰਗੇਨਾਈਜੇਸ਼ਨ ਹੈ, ਸਾਊਦੀਨ ਓਵੈਸੀ, ਉਹਨੇ ਕਿਹਾ ਕਿ ਵੀ ਤੁਹਾਨੂੰ ਤੁਸੀਂ 8 ਸਾਲ ਤੋਂ ਬੈਠੇ ਹੋ, ਹੁਣ ਤੱਕ ਤੁਹਾਨੂੰ ਕਿਹਨੇ ਰੋਕਿਆ ਕਿ ਵੀ ਤੁਸੀਂ ਅਖੰਡ ਭਾਰਤ ਨਾ ਬਣਾਓ, ਔਰ 15 ਸਾਲ ਵੀ ਤੁਸੀਂ ਕਾਹਨੂੰ ਉਡੀਕਣਾ, ਹੁਣੇ ਹੀ ਬਣਾ ਲਓ। ਔਰ ਉਹਨਾਂ ਨੂੰ ਕਿਹਾ ਵੀ ਇਹ ਤੁਹਾਨੂੰ ਪਤਾ ਹੈ ਵੀ ਇਹਦਾ ਕੀ ਮਤਲਬ ਹੈ ਜਦੋਂ ਤੁਸੀਂ ਅਖੰਡ ਭਾਰਤ ਕਹਿੰਦੇ ਹੋ, ਅਫਗਾਨਿਸਤਾਨ, ਸ੍ਰੀਲੰਕਾ, ਬੰਗਲਾਦੇਸ਼, ਪਾਕਿਸਤਾਨ, ਆਕੂਪਾਈਡ ਕਸ਼ਮੀਰ, ਚਾਈਨਾ, ਆਕੂਪਾਈਡ ਟੈਰੀਟਰੀ। ਪਰ ਨਾਲ ਦੀ ਨਾਲ ਉਹਨਾਂ ਨੇ ਕਿਹਾ ਵੀ ਇਹ ਜਿਹੜਾ ਅਖੰਡ ਭਾਰਤ ਤਾਂ ਤੁਸੀਂ ਬਣਾ ਲੈਣਾ, ਪਹਿਲਾਂ ਜਿਹੜੀ ਟੈਰੀਟਰੀ ਚੀਨ ਨੇ ਤੁਹਾਡੇ ਤੋਂ ਖੋਈ ਹੈ ਤੁਹਾਡੇ ਅਖੰਡ ਭਾਰਤ ਦੀ, ਉਹਨੂੰ ਤਾਂ ਵਾਪਸ ਲੈ ਲਓ। ਔਰ ਇਹੀ ਗੱਲ ਈਵਨ NCP ਪਾਰਟੀ ਜਿਹੜੀ ਸ਼ਰਦ ਦੀ ਪਾਰਟੀ ਹੈ, ਮਿਸਟਰ ਪਵਾਰ ਮਹਾਰਾਸ਼ਟਰ ਦੇ ਵਿੱਚ, ਉਹਨੇ ਕਿਹਾ ਇੰਡੀਆ ਇਜ਼ ਏ ਕੰਟਰੀ ਵੇਅਰ ਪੀਪਲ ਬਿਲੋਂਗਿੰਗ ਟੂ ਡਿਫਰੈਂਟ ਕਾਸਟ ਐਂਡ ਰਿਲੀਜੀਅਸ ਫੇਥ ਲਿਵ ਟੂਗੈਦਰ। ਇੰਡੀਆ ਇਜ਼ ਇੰਟੈਗਰੇਟਿਡ ਈਵਨ ਟੂਡੇ ਐਂਡ ਵਿਲ ਰਿਮੇਨ ਸੋ। ਨੋਬਡੀ ਸ਼ੁੱਡ ਟਰਾਈ ਟੂ ਡਿਸਇੰਟੈਗਰੇਟ ਇਟ। ਉਹ ਤਾਂ ਕਹਿ ਰਿਹਾ, ਉਹ ਤਾਂ ਇੰਡੀਆ ਵਾਲਿਆਂ ਨੂੰ ਤਾਂ ਸਮਝਦੇ ਉਹ ਤਾਂ ਅਸੀਂ ਡੱਫ ਲਿਆ ਉਹਨਾਂ ਨੂੰ, ਅਸੀਂ ਪੀ ਗਏ 200 ਮਿਲੀਅਨ ਮੁਸਲਮਾਨਾਂ ਨੂੰ, 30 ਮਿਲੀਅਨ ਸਿੱਖਾਂ ਨੂੰ, 30-35 ਮਿਲੀਅਨ ਈਸਾਈਆਂ ਨੂੰ, ਦਲਿਤਾਂ ਨੂੰ। ਉਹ ਤਾਂ ਹੁਣ ਜਦੋਂ ਅਖੰਡ ਭਾਰਤ ਜੋਤਸ਼ੀਆਂ ਦੇ ਔਰ ਉਸ ਤੋਂ ਵੀ ਅੰਦਾਜ਼ੇ ਤੋਂ ਆਪਣੇ ਆਪ ਨੂੰ ਕਹਿੰਦਾ ਅਸੀਂ ਐਕਸੀਲੇਟਰ ਤੇ ਪੈਰ ਰੱਖਿਆ, ਉਹ ਹੁਣ ਵਿਦ ਇਨ ਇੰਡੀਆ ਉਹਨਾਂ ਨੂੰ ਕੋਈ ਫਿਕਰ ਨਹੀਂ ਹੈ ਵੀ ਕੋਈ ਹਿੰਦੂਆਂ ਤੋਂ ਬਿਨਾਂ ਕੋਈ ਰਹਿ ਗਿਆ। ਔਰ ਇਸ ਸਾਰੇ ਦੇ ਚੱਲਦੇ ਆ ਫਿਰ ਇਕੱਲਾ ਇਹੀ ਨਹੀਂ, ਤੁਸੀਂ ਇਹ ਦੇਖੋ ਵੀ ਆਪਣੀ ਇਹ ਨਫ਼ਰਤ ਦੇ ਏਜੰਡੇ ਨੂੰ ਕਿਵੇਂ ਦੂਸਰਿਆਂ ਦੇ ਨਾਲ ਜੋੜ ਕੇ ਹੁਣ ਸੇਂਟ ਔਰਬਿੰਦੋ ਔਰ ਵਿਵੇਕਾਨੰਦ, ਇਹ ਬੇਸ਼ੱਕ ਹਿੰਦੂ ਕਲਚਰਲ ਆਈਡੈਂਟਿਟੀ ਨੂੰ ਇਹਨਾਂ ਨੇ ਜਾਂ ਸਪਿਰਿਚੁਅਲ ਆਈਡੈਂਟਿਟੀ ਨੂੰ ਦਿੱਤਾ, ਸਾਹ ਦਿੱਤਾ ਹੈ, ਇਹ ਦੋਵੇਂ ਹੀ ਬੰਗਾਲੀ ਨੇ। ਲੇਕਿਨ ਜੇ ਤੁਸੀਂ RSS ਦੀ ਆਈਡੀਓਲੋਜੀ ਦੇਖੋ, ਉਹਨਾਂ ਦਾ ਤਾਂ ਕੋਈ ਮੇਲ ਨਹੀਂ। ਉਹ ਉਹਨਾਂ ਨੂੰ ਕੋਟ ਕਰ ਰਿਹਾ ਕਿ ਵੀ ਇਹ ਜਿਹੜਾ ਅਸੀਂ ਤਾਂ ਉਹਨਾਂ ਦੇ ਰਸਤੇ ਤੇ ਤੁਰੇ ਹੋਏ ਹਾਂ। ਸੋ ਮਤਲਬ ਇਹ ਹੈ ਵੀ ਇਹਨਾਂ ਨੂੰ ਇਹ ਲੱਗਦਾ ਵੀ ਜਿਹੜੀ ਬੰਗਾਲ ਸਟੇਟ ਹੈ ਇਹ ਇੱਕ ਰੁਕਾਵਟ ਹੈ, ਕਿਉਂਕਿ ਔਰ ਹੁਣ ਜਿਸ ਕਿਸਮ ਦੀ ਐਂਟੀ ਮੁਸਲਿਮ ਵਾਇਲੈਂਸ ਉੱਥੇ ਵੀ ਇਹਨਾਂ ਨੇ ਕ੍ਰੀਏਟ ਕੀਤੀ ਹੈ। ਸੋ ਉਹਨਾਂ ਤੱਕ ਪਹੁੰਚ ਕਰਨ ਲਈ ਇਹਨਾਂ ਨੂੰ ਬੰਗਾਲੀ ਆਈਕੋਨਿਕ ਫਿਗਰ ਚਾਹੀਦੀਆਂ, ਇਸ ਲਈ ਉਹ ਵਿਵੇਕਾਨੰਦ ਔਰ ਔਰਬਿੰਦੋ ਨੂੰ ਯੂਜ਼ ਕਰਦੇ ਨੇ। ਹਾਲਾਂ ਜਿਹੜਾ ਭਾਰਤੀ ਜਨਸੰਘ ਪਾਰਟੀ ਬਣੀ ਉਸ ਦਾ ਤਾਂ ਫਾਊਂਡਰ ਹੀ ਬੰਗਾਲੀ ਸੀ, ਸ਼ਿਆਮਾ ਪ੍ਰਸਾਦ ਮੁਖਰਜੀ। ਨਹਿਰੂ ਨੇ ਉਹਨੂੰ ਕੈਬਨਿਟ ਮਿਨਿਸਟਰ ਵੀ ਲਿਆ ਹੋਇਆ ਸੀ ਪਹਿਲਾਂ, ਲੇਕਿਨ ਸ਼ਿਆਮਾ ਪ੍ਰਸਾਦ ਮੁਖਰਜੀ ਵਿਕਿਆ ਨਹੀਂ ਹੈ ਬੰਗਾਲੀਆਂ 'ਚ, ਉਹਦੇ ਨਾਂ ਥੱਲੇ ਥਾਂ ਨਹੀਂ ਬਣਾ ਸਕੇ। ਸੋ ਇਹਨਾਂ ਨੂੰ ਸਿਰਫ ਤੇ ਸਿਰਫ ਹੁਣ ਪੰਜਾਬ ਤੋਂ ਸਮਝਦੇ ਨੇ ਵੀ ਅਸੀਂ B ਟੀਮ ਕੇਜਰੀਵਾਲ ਔਰ ਜਿਵੇਂ ਉਹ ਸਾਰਾ ਕਰ ਰਿਹਾ, ਸਿੱਖਾਂ ਦੇ ਖਿਲਾਫ ਇਹਨਾਂ ਦੀਆਂ ਆਪਣੀਆਂ ਨੀਤੀਆਂ ਚੱਲ ਰਹੀਆਂ ਔਰ ਉਹ ਅਸੀਂ ਦੇਖਿਆ ਵੀ ਕਿਵੇਂ ਕਿਸ ਅੰਦਾਜ਼ ਦੇ ਵਿੱਚ ਸਿੱਖਾਂ 'ਚ ਘੁਸਪੈਠ ਕਰ ਰਹੇ ਨੇ।
ਪਰ ਇਹੀ ਸਟੋਰੀ ਜਿਹੜੀ ਇਸ ਮੋਹਨ ਭਾਗਵਤ ਦੀ ਹੈ, ਇਹਨੂੰ BBC ਨੇ ਵੀ ਬੜੀ ਡਿਟੇਲ ਦੇ ਵਿੱਚ ਕਵਰ ਕੀਤਾ ਹੈ। ਔਰ ਇੱਕ ਇਹਨਾਂ ਦੀ ਮੈਂਬਰ ਪਾਰਲੀਮੈਂਟ ਸੁਪਰੀਆ ਹੈਗੀ ਹੈ ਜਿਹੜੀ BJP ਨੂੰ ਚੰਗਾ ਘੇਰਦੀ ਹੈ, ਉਸ ਨੇ ਕਿਹਾ ਕਿ ਭਾਗਵਤ ਜੀ ਅਖੰਡ ਭਾਰਤ ਦੀ ਗੱਲ ਕਰ ਰਹੇ ਨੇ, ਹਿੰਦੂ ਰਾਸ਼ਟਰ ਦੀਆਂ ਗੱਲਾਂ ਕਰ ਰਹੇ ਨੇ। ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦੀ ਹਾਂ ਕਿ ਚੀਨ ਸਾਡੇ ਘਰ 'ਚ ਘੁਸਪੈਠ ਕਰਕੇ ਬੈਠਾ ਹੈ, ਮੋਦੀ ਜੀ ਨਾ ਉਹਦਾ ਨਾਂ ਲੈਂਦੇ ਨੇ ਤੇ ਚਲੋ ਉਹ ਨਹੀਂ ਲੈਂਦੇ, ਤੁਸੀਂ ਉਹਨਾਂ ਦਾ ਨਾਂ ਲੈ ਲਓ ਤੇ ਚੀਨ ਨੂੰ ਬਾਹਰ ਕੱਢਣ ਲਈ ਦੱਸੋ ਕਿ ਵੀ ਤੁਸੀਂ ਕੀ ਕਰ ਰਹੇ ਹੋ। ਉਹਨਾਂ ਨੇ ਕਿਹਾ ਜੀ ਇਹ ਜਿਹੜਾ ਇਸੇ ਤਰ੍ਹਾਂ ਸ਼ਿਵ ਸੈਨਾ ਦਾ MP ਹੈ ਸੰਜੇ ਰਾਉਤ, ਉਹਨੇ ਕਿਹਾ ਵੀ ਇਹ 15 ਸਾਲਾਂ ਤੱਕ ਕਾਹਨੂੰ ਵੇਟ ਕਰਨੀ ਹੈ, 8-10 ਸਾਲ ਤੋਂ 15 ਦਿਨਾਂ 'ਚ ਹੀ ਪੂਰਾ ਕਰ ਦਿਓ ਤੁਸੀਂ। ਹੁਣ ਅਖੰਡ ਭਾਰਤ ਜਿਹੜਾ ਬਣਾ ਹੀ ਲਓ ਜਿਹੜਾ ਰਹਿੰਦਾ। ਔਰ ਇਸ ਦੇ ਉੱਤੇ ਈਵਨ CPIM ਨੇ ਕਿਹਾ ਵੀ ਕਿਹੜੇ ਅਖੰਡ ਭਾਰਤ ਦੀ ਗੱਲ ਕਰ ਰਹੇ ਨੇ, ਤਾਂ ਜ਼ਹਿਰ ਫੈਲਾ ਰਹੇ ਨੇ। ਔਰ ਇਸ ਨਫ਼ਰਤ ਦੀ ਬਦੌਲਤ ਬੰਗਲਾਦੇਸ਼, ਮਿਆਂਮਾਰ, ਸ੍ਰੀਲੰਕਾ, ਅਫਗਾਨਿਸਤਾਨ, ਪਹਿਲਾਂ ਉਹਨਾਂ ਨੂੰ ਸਮਝਾ ਲਓ ਅਖੰਡ ਭਾਰਤ ਕੀ ਹੈ। ਲੇਕਿਨ ਉਹ ਬਿਲਕੁਲ ਬੇਰੋਕ ਟੋਕ ਇਹ ਗੱਲਾਂ ਤਾਂ ਸਾਡੀ ਕੰਜ਼ੰਪਸ਼ਨ ਲਈ ਨੇ ਕਿ ਜੀ ਹੋ ਗਿਆ। ਉੱਥੇ ਵਿਦਨ ਇੰਡੀਆ ਅੱਜ, ਔਰ ਸਾਡੇ ਇੱਕ ਵੀਰ ਇੰਗਲੈਂਡ ਤੋਂ ਕਾਲ ਕਰਦੇ ਹੁੰਦੇ ਨੇ, ਕੱਲ੍ਹ ਵੀ ਉਹਨਾਂ ਨੇ ਕਾਲ ਕੀਤੀ ਔਰ ਉਹ ਹਵਾਲਾ ਦੇ ਰਹੇ ਸੀ ਉਹਨਾਂ ਦੀ ਮਲਿਕਾ ਸ਼ੇਰਵਾਨੀ ਰਿਪੋਰਟਰ, ਕਿ ਉਹ ਵਰਚੁਅਲੀ ਰੋ ਰਹੀ ਸੀ ਕਿ ਭਾਈ UP ਔਰ ਦੂਸਰੀਆਂ ਥਾਵਾਂ 'ਤੇ ਮੁਸਲਮਾਨਾਂ ਨਾਲ ਕਿ ਕਿੱਧਰ ਜਾਈਏ। ਔਰ ਬੜੇ ਬੜੇ ਲੋਕ ਜਿਹੜੇ ਨੇ ਬੇਬਸ ਕੀਤੇ ਹੋਏ ਨੇ, ਉਹ ਬਾਹਰ ਮਸੀਤਾਂ ਦੇ ਬਾਹਰ ਆ ਕੇ ਜਿਹੜਾ ਉਹ ਹਨੂਮਾਨ ਚਾਲੀਸਾ ਪੜ੍ਹ ਰਹੇ ਨੇ ਔਰ ਕਈ ਮਸੀਤਾਂ 'ਤੇ ਜਾ ਕੇ ਹਿੰਦੂ ਝੰਡੇ ਲਾ ਦਿੱਤੇ ਨੇ ਔਰ ਜਿਵੇਂ ਮੈਂ ਕਿਹਾ ਬੁਲਡੋਜ਼ ਕਰ ਰਹੇ ਨੇ। ਔਰ ਇਸ ਸਾਰੇ ਦੇ ਚੱਲਦੇ ਆ ਜਿਹੜਾ ਜਦੋਂ ਇਹ ਮੋਹਨ ਭਾਗਵਤ ਕਹਿੰਦਾ ਹੈ ਕਿ ਭਾਈ ਅਸੀਂ ਤਾਂ ਇਹ 8-10 ਸਾਲ 'ਚ ਅਖੰਡ ਭਾਰਤ ਬਣਾ ਦੇਣਾ, ਤੇ ਫਿਰ ਇਹ ਗਵਾਂਢੀ ਮੁਲਕ ਖਾਸ ਤੌਰ 'ਤੇ ਪਾਕਿਸਤਾਨ, ਜਿਹਦੇ ਬਾਰੇ ਅਸੀਂ ਗੱਲਬਾਤ ਕਰਾਂਗੇ ਵੀ ਕਿ ਭਾਈ ਉੱਥੇ ਅੰਦਰੂਨੀ ਤੌਰ 'ਤੇ ਕੀ ਚੱਲ ਰਿਹਾ ਹੈ, ਕਿਸੇ ਨੂੰ ਇਹ ਨਜ਼ਰ ਹੀ ਨਹੀਂ ਆ ਰਿਹਾ। ਉਹ ਤਾਂ ਆਪਣੀ ਲੜਾਈ 'ਚ ਲੱਗੇ ਹੋਏ ਨੇ, ਇੱਕ ਦੂਸਰੇ ਨੂੰ ਦੇ ਉੱਤੇ ਇਲਜ਼ਾਮ ਤਰਾਸ਼ੀਆਂ ਕਿ ਭਾਈ ਗਵਾਂਢ ਦੇ ਵਿੱਚ ਕੀ ਹੋ ਰਿਹਾ, ਕਸ਼ਮੀਰ ਦੇ ਵਿੱਚ ਕੀ ਹੋਏਗਾ ਆਉਣ ਵਾਲੇ ਦਿਨਾਂ 'ਚ। ਇਹ ਸਾਰੇ ਦੇ ਉੱਤੇ ਵੀ ਅਸੀਂ ਗੱਲਬਾਤ ਕਰਾਂਗੇ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸਵਾਗਤ ਹੈ ਨੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।